ਸ਼ੁਰੂ ਤੋਂ ਹੀ ਚੀਨ ਤੇ ਅਮਰੀਕਾ ਦੇ ਤਾਲੁਕਾਤ ਕੁਝ ਚੰਗੇ ਨਹੀਂ ਰਹੇ। ਇੱਕ ਦੂਜੇ ਤੇ ਇਲਜ਼ਾਮ ਤੇ ਜੰਗ ਦੇ ਖਤਰਿਆਂ ਨੇ ਦੋਨਾਂ ਮੁਲਕਾਂ ਨੂੰ ਇੱਕ ਦੂਜੇ ਤੋਂ ਹੋਰ ਦੂਰ ਕਰ ਦਿੱਤਾ ਹੈ। ਚੀਨ ਜਿਸ ਨੂੰ ਮੁਸਤਕਬਲ ਦਾ ਸੁਪਰ ਪਾਵਰ ਆਖਿਆ ਜਾ ਰਿਹਾ ਹੈ, ਮੌਜੂਦਾ ਸੁਪਰ ਪਾਵਰ ਯਾਨੀ ਅਮਰੀਕਾ, ਦੋਨਾਂ ਦਰਮਿਆਨ ਆਏ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਰੌਲਾ ਬਣਿਆ ਰਹਿੰਦਾ ਹੈ ਤੇ ਇਹ ਸਰਦ ਜੰਗ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ। ਪਰ ਹੁਣ ਇਹਨਾਂ ਦੋਨਾਂ ਸੁਪਰ ਪਾਵਰਾਂ ਦੀ ਗੱਲ ਜ਼ਮੀਨ ਤੋਂ ਨਿਕਲ ਕੇ ਚੰਦ ਤੱਕ ਜਾ ਪੜੀ ਹੈ। ਚੰਦ ਨੂੰ ਲੈ ਕੇ ਅਮਰੀਕਾ ਤੇ ਚੀਨ ਦਾ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਅਮਰੀਕੀ ਖਲਾਈ ਏਜੰਸੀ ਨਾਸਾ ਦੇ ਹੈੱਡ ਨੇ ਆਖਿਆ ਕਿ ਚੀਨ ਚੰਦ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਦ ਕਿ ਚੀਨ ਨੇ ਨਾਸਾ ਦੇ ਹੈੱਡ ਦੇ ਇਸ ਬਿਆਨ ਨੂੰ ਇੱਕ ਗੈਰ ਸੰਜੀਦਾ ਤੇ ਗੈਰ ਜ਼ਿੰਮੇਵਾਰ ਬਿਆਨ ਆਖਦਿਆਂ ਹੋਏ ਆਖਿਆ ਕਿ ਇਹ ਗੱਲ ਬਿਲਕੁਲ ਗਲਤ ਹੈ। ਚੀਨ ਦਾ ਇਸ ਇਲਜ਼ਾਮ ਦੇ ਜਵਾਬ ਦੇ ਵਿੱਚ ਆਖਣਾ ਸੀ ਭਈ ਇਹ ਗੱਲ ਬਿਲਕੁਲ ਗਲਤ ਹੈ ਕਿ ਚੀਨ ਕਿਸੇ ਫੌਜੀ ਮਕਸਦ ਲਈ ਚੰਦ ਤੇ ਕਬਜ਼ਾ ਕਰ ਸਕਦਾ ਹੈ। ਇਹਨਾਂ ਇਲਜ਼ਾਮਾਂ ਤੇ ਇਸ ਦੇ ਜਵਾਬ ਨੂੰ ਮੁੱਖ ਰੱਖੀਏ ਤੇ ਇੱਕ ਗੱਲ ਸਾਹਮਣੇ ਆਉਂਦੀ ਹੈ ਭਈ ਚੰਦ ਤੇ ਕੋਈ ਮੁਲਕ ਆਪਣੀ ਮਲਕੀਅਤ ਦਾ ਦਾਅਵਾ ਨਹੀਂ ਕਰ ਸਕਦਾ। ਜਿਸ ਤਰ੍ਹਾਂ ਜ਼ਮੀਨ ਉੱਤੇ ਰੂਲਸ ਨੇ, ਇਸੇ ਤਰ੍ਹਾਂ ਖਲਾ ਦੇ ਬਾਰੇ ਵੀ ਰੂਲਸ ਬਣਾਏ ਗਏ ਨੇ। ਇਹਨਾਂ ਰੂਲਸ ਦੇ ਮੁਤਾਬਿਕ ਚੰਦ ਤੇ ਦੂਜੇ ਸਿਆਰੇ ਗਲੋਬਲ ਕਾਮਨ ਦੇ ਵਿੱਚ ਆਉਂਦੇ ਨੇ, ਯਾਨੀ ਇਹਦੇ ਮੁਤਾਬਕ ਜਿਹੜੇ ਏਰੀਆਜ਼ ਤੇ ਜਿਹੜੇ ਸਿਆਰੇ ਗਲੋਬਲ ਕਾਮਨਸ ਦੇ ਵਿੱਚ ਆਉਂਦੇ ਨੇ, ਦੁਨੀਆ ਦੇ ਸਾਰੇ ਮੁਲਕਾਂ ਦਾ ਉਹਨਾਂ ਉੱਤੇ ਸਾਂਝਾ ਹੱਕ ਹੈ। ਕੋਈ ਇੱਕ ਮੁਲਕ ਇਹਨਾਂ ਨੂੰ ਆਪਣਾ ਨਹੀਂ ਕਹਿ ਸਕਦਾ, ਨਾ ਕਬਜ਼ਾ ਕਰ ਸਕਦਾ ਹੈ ਤੇ ਨਾ ਹੀ ਉਹਨਾਂ ਨੂੰ ਆਪਣੇ ਇਲਾਕੇ ਦੇ ਵਿੱਚ ਸ਼ਾਮਲ ਕਰ ਸਕਦਾ ਹੈ। ਦੁਨੀਆ ਦੇ ਸਾਰੇ ਮੁਲਕ ਇਹਨਾਂ ਬਾਰੇ ਜਾਣਕਾਰੀ ਲੈਣ ਲਈ ਰਿਸਰਚ ਕਰ ਸਕਦੇ ਨੇ ਤੇ ਇਸ ਰਿਸਰਚ ਪਾਰੋਂ ਜਿਹੜੀ ਜਾਣਕਾਰੀ ਲੱਭਦੀ ਏ ਉਹ ਪੂਰੀ ਦੁਨੀਆ ਦੇ ਨਾਲ ਸਾਂਝੀ ਕਰ ਸਕਦੇ ਨੇ ਤਾਂ ਜੇ ਦੁਨੀਆ ਨੂੰ ਇਸ ਜਾਣਕਾਰੀ ਦਾ ਫਾਇਦਾ ਹੋਵੇ। ਗਲੋਬਲ ਕਾਮਨ ਦੇ ਵਿੱਚ ਸਾਡੀ ਜ਼ਮੀਨ ਤੇ ਖਲਾ ਵਿੱਚ ਵੀ ਬਹੁਤ ਸਾਰੀਆਂ ਅਜਿਹੀਆਂ ਜਗ੍ਹਾ ਨੇ ਜੋ ਸਾਰਿਆਂ ਦੀਆਂ ਸਾਂਝੀਆਂ ਨੇ, ਜਿਵੇਂ ਜ਼ਮੀਨ ਉੱਤੇ ਅੰਟਾਰਕਟਿਕਾ, ਖਲਾ, ਚੰਦ, ਮਰੀਖ। ਇਹਨਾਂ ਤੇ ਦੁਨੀਆ ਦੇ ਸਾਰੇ ਲੋਕ ਰਿਸਰਚ ਕਰਦੇ ਨੇ ਤੇ ਆਪਣੀ ਆਪਣੀ ਥਾਂ ਸੀਰ ਸਾਂਝ ਪਾਉਂਦੇ ਨੇ ਤਾਂ ਜੇ ਪੂਰੀ ਦੁਨੀਆ ਨੂੰ ਇਸ ਬਾਰੇ ਜਾਣਕਾਰੀ ਲੱਭੇ। ਵੈਸੇ ਨਾਸਾ ਦੇ ਹੈੱਡ ਦੇ ਇਲਜ਼ਾਮ ਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਤਾਂ ਹੋਵੇਗੀ ਜਿਸ ਪਾਰੋਂ ਅਮਰੀਕਾ ਨੇ ਇਹ ਬਿਆਨ ਦਿੱਤਾ ਹੈ। ਹੋ ਸਕਦਾ ਹੈ ਕਿ ਉਹ ਚਾਈਨਾ ਦੀ ਵੱਧਦੀ ਹੋਈ ਇਕਨੋਮੀ ਹੋਵੇ ਜਾਂ ਇਹਦੇ ਪਿੱਛੇ ਕੋਈ ਹੋਰ ਵਜ੍ਹਾ ਵੀ ਹੋ ਸਕਦੀ ਹੈ। ਦੂਜੇ ਬੰਨੇ ਚਾਈਨਾ ਦਾ ਆਖਣਾ ਸੀ ਕਿ ਅਮਰੀਕਾ ਪੂਰੀ ਦੁਨੀਆ ਦੇ ਵਿੱਚ ਚੀਨ ਨੂੰ ਈਵਲ ਕੰਟਰੀ ਦੇ ਤੌਰ ਤੇ ਪੇਸ਼ ਕਰ ਰਿਹਾ ਹੈ। ਦੁਨੀਆ ਦੇ ਜ਼ਿਹਨ ਦੇ ਵਿੱਚ ਇਹ ਇਮੇਜ ਬਣਾ ਰਿਹਾ ਹੈ ਕਿ ਚੀਨ ਦੁਨੀਆ ਦੇ ਅਮਨ ਦਾ ਦੁਸ਼ਮਣ ਹੈ। ਵੈਸੇ ਜੇ ਵੇਖਿਆ ਜਾਵੇ ਤੇ ਇਸ ਇਲਜ਼ਾਮ ਦੇ ਜਵਾਬ ਦੇ ਵਿੱਚ ਚਾਈਨਾ ਨੇ ਬੜਾ ਨਪਿਆ ਤੁਲਿਆ ਜਵਾਬ ਦਿੱਤਾ ਹੈ, ਯਾਨੀ ਉਹ ਚੰਦ ਤੇ ਕਬਜ਼ਾ ਨਹੀਂ ਕਰ ਰਿਹਾ। ਮਤਲਬ ਉਸ ਨੇ ਇਸ ਗੱਲ ਨੂੰ ਕਲੀਅਰ ਨਹੀਂ ਕੀਤਾ ਕਿ ਉਹ ਆਉਣ ਵਾਲੇ ਵਕਤਾਂ ਅੰਦਰ ਐਸਾ ਕਰ ਸਕਦਾ ਹੈ ਜਾਂ ਨਹੀਂ। ਇੱਕ ਹੋਰ ਖਬਰ ਮੁਤਾਬਕ ਚਾਈਨਾ ਰਸ਼ੀਆ ਦੇ ਨਾਲ ਰਲ ਕੇ 2036 ਤੀਕਰ ਚੰਦ ਤੇ ਰਿਸਰਚ ਬੇਸ ਬਣਾਉਣਾ ਚਾਹ ਰਿਹਾ ਹੈ, ਜਿਸ ਉੱਤੇ ਉਹ ਰਿਸਰਚ ਲਈ ਚੰਦ ਤੇ ਲੋਕਾਂ ਨੂੰ ਵਸਾਵੇਗਾ ਤਾਂ ਜੇ ਚੰਦ ਦੇ ਰਿਸੋਰਸਸ ਨੂੰ ਆਪਣੇ ਫਾਇਦੇ ਲਈ ਇਸਤੇਮਾਲ ਕਰ ਸਕਣ। ਤੇ ਜੇ ਐਸਾ ਵਾਕਈ ਹੋ ਜਾਵੇ ਤੇ ਫਿਰ ਇਹ ਲੜਾਈ ਯਕੀਨੀ ਤੌਰ ਤੇ ਜ਼ਮੀਨ ਤੋਂ ਨਿਕਲ ਕੇ ਚੰਦ ਤੱਕ ਕੱਪੜ ਸਕਦੀ ਹੈ। ਐਸੇ ਕਾਰਨ ਖਲਾ ਦੇ ਵਿੱਚ ਗਲੋਬਲ ਕਾਮਨ ਵਰਗੇ ਰੂਲਸ ਬਣਾਏ ਗਏ ਨੇ, ਪਰ ਹਾਲਾਤ ਵੇਖ ਕੇ ਇੰਜ ਲੱਗ ਰਿਹਾ ਹੈ ਭਈ ਇਹ ਰੂਲਸ ਬਹੁਤੀ ਦੇਰ ਤੱਕ ਕਾਇਮ ਨਹੀਂ ਰਹਿਣਗੇ, ਕਿਉਂ ਜੇ ਸੁਪਰ ਪਾਵਰਸ ਇਹ ਚਾਹੁੰਦੀਆਂ ਨੇ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਰਿਸੋਰਸਸ ਤੇ ਕਬਜ਼ਾ ਕਰਨ। ਉਂਝ ਵੀ ਇਨਸਾਨ ਦੀ ਫਿਤਰਤ ਹੈ ਕਿ ਉਹ ਵਸਾਇਲ ਤੇ ਕਬਜ਼ਾ ਕਰਦਾ ਹੈ ਤੇ ਚੰਦ ਦੇ ਵਸਾਇਲ ਤੇ ਕਬਜ਼ਾ ਕਰਨ ਲਈ ਇਹ ਰੂਲਸ ਅੱਜ ਨਹੀਂ ਤੇ ਕੱਲ ਜ਼ਰੂਰ ਖਤਮ ਕਰ ਦਿੱਤੇ ਜਾਣਗੇ ਤੇ ਇਹਦਾ ਸਿੱਧਾ ਮਤਲਬ ਆਲਮੀ ਜੰਗ ਤੇ ਤਬਾਹੀ ਹੈ। ਇਹ ਵੀਡੀਓ ਤੁਹਾਨੂੰ ਕੈਸੀ ਲੱਗੀ ਸਾਨੂੰ ਜ਼ਰੂਰ ਦੱਸਿਆ ਜੇ।